1931 ਨੂੰ ਹੇਮਰਾਜ, 1932 ਨੂੰ ਰਣਧੀਰ ਸਿੰਘ, 1933 ਨੂੰ ਫਿਰੋਜ਼ਦੀਨ, 34 ਨੂੰ ਮਦਨ ਗੋਪਾਲ, 1935 ਨੂੰ ਬਸ਼ੰਬਰ ਦਾਸ, 1936 ਨੂੰ 1923 ਨੂੰ ਹਿੰਦੂ ਸਿੱਖ ਤੇ ਮੁਸਲਮਾਨ ਬੱਚਿਆਂ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਣਿਆ ਇਹ ਸਕੂਲ ਇਸ ਵੇਲੇ ਪਾਕਿਸਤਾਨ ਦਾ ਹਿੱਸਾ ਬਣ ਚੁੱਕਿਆ ਹੈ। ਇਸ ਸਕੂਲ ਦੇ ਵਿੱਚ 1923 ਨੂੰ ਬਰਮਾ ਤੋਂ ਲਿਆ ਕੇ ਪੌਦੇ ਲਗਾਏ ਗਏ ਸਨ। ਉਹ ਅੱਜ ਵੀ ਇਸ ਸਕੂਲ ਦੇ ਵਿੱਚ ਮੌਜੂਦ ਨੇ ਤੇ ਬੱਚਿਆਂ ਦੇ ਰਹਿਣ ਵਾਸਤੇ 16 ਕਮਰਿਆਂ ਦਾ ਹਾਸਟਲ ਵੀ ਬਣਾਇਆ ਗਿਆ ਸੀ। ਇਹ ਉਹ ਹਾਸਟਲ ਦੀ ਇਮਾਰਤ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗੀ ਹੈ। ਬੜੀ ਦਿਲਚਸਪ ਔਰ ਇਨਫੋਰਮੇਟਿਵ ਵੀਡੀਓ ਹੈਗੀ ਹੈ, ਕਿਉਂਕਿ ਇਹਦੇ ਵਿੱਚ ਅੱਜ ਵੀ ਉਹਨਾਂ ਮੁਸਲਮਾਨ, ਹਿੰਦੂ ਔਰ ਸਿੱਖ ਬੱਚਿਆਂ ਦੇ ਨਾਂ ਬੋਰਡ ਦੇ ਉੱਤੇ ਲਿਖੇ ਹੋਏ ਨੇ ਜਿਨ੍ਹਾਂ ਨੇ ਇਮਤਿਹਾਨ ਦੇ ਵਿੱਚੋਂ ਟੌਪ ਕੀਤਾ ਸੀ 1923 ਤੋਂ ਲੈ ਕੇ ਤੇ 1947 ਤੱਕ। ਉਹਨਾਂ ਦੇ ਨਾਂ ਕੀ ਸਨ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਆ। ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ। ਔਰ ਇਹ ਸਕੂਲ ਬੇਸਿਕਲੀ ਬਣਾਇਆ ਸੀ ਇੱਕ ਮੁਸਲਮਾਨ ਖਾਨਦਾਨ ਨੇ ਤਾਂ ਕਿ ਹਰ ਕੋਈ ਇੱਥੇ ਤਾਲੀਮ ਹਾਸਲ ਕਰ ਸਕੇ। ਇਹ ਕਿੱਥੇ ਹੈਗਾ ਸਾਰੀ ਤਫਸੀਲਾਤ ਇਸ ਵੀਡੀਓ ਦੇ ਵਿੱਚ। अस्सलाम वालेकुम, मैं औरंगजेब बेग और तुसी वेख रहे हो मीडिया टॉप। अज की वीडियो बड़ी इंपॉर्टेंट हैगी क्योंकि एक ऐसा स्कूल तुहानूं विखाण लगे जो 1923 का बनया है। हिंदू सिख ते मुसलमानों के बच्चों लिए इकट्ठे तालीम हासिल करते सन। ये जिला गुरदासपुर की तहसील शकरगढ़ दे विच बनाया गया सी, लेकिन 1947 तो बाद फिर जिला गुरदासपुर अलग हो गया और शकरगढ़ का एरिया अलग हो गया। इस वेले ये जिला नारोवाल ते तहसील शकरगढ़ दे विच गुलाम दीन हायर सैकेंडरी स्कूल बेंगड़ी 1923 ਇਹਦੇ ਵਿੱਚ ਦਰਖਤ ਲੱਗੇ ਨੇ, ਬਰਮਾ ਤੋਂ ਲਿਆਂਦੇ ਗਏ ਸਨ। ਇਹਦੇ ਵਿੱਚ ਜਿਹੜੇ ਹਿੰਦੂ ਸਿੱਖਾਂ ਦੇ ਬੱਚਿਆਂ ਨੇ ਵੀ ਉਸ ਦੌਰ ਦੇ ਵਿੱਚ ਪਾਰਟੀਸ਼ਨ ਤੋਂ ਪਹਿਲਾਂ ਪੋਜੀਸ਼ਨਾਂ ਲਈਆਂ ਨੇ, ਆਨਰ ਕੀਤਾ ਹੈ ਬੋਰਡ ਤੋਂ ਵਿੱਚੋਂ, ਉਹਨਾਂ ਦੇ ਨਾਂ ਲਿਖੇ ਨੇ ਅੱਜ ਵੀ ਬੋਰਡ ਦੇ ਉੱਤੇ, ਉਹ ਵੀ ਤੁਹਾਨੂੰ ਦੱਸਾਂਗੇ। ਇੱਥੇ ਹਾਸਟਲ ਬਣਾਇਆ ਗਿਆ ਸੀ 16 ਕਮਰਿਆਂ ਦਾ ਤਾਂ ਕਿ ਦੂਰ ਦਰਾਜ਼ ਦੇ ਬੱਚੇ ਆ ਕੇ ਇੱਥੇ ਰਹਿਣ। ਉਹ ਵੀ ਜਨਾਬ ਹਾਸਟਲ ਅਸਲੀ ਹਾਲਤ 'ਚ ਮੌਜੂਦ ਹੈ। ਸਕੂਲ ਦੀ ਪੁਰਾਣੀ ਇਮਾਰਤ, ਵੱਡੇ ਵੱਡੇ ਹਾਲ ਬ੍ਰਿਟਿਸ਼ ਤਰਜ਼ ਦੇ ਜਿਹੜੇ ਬਣਾਏ ਗਏ ਸਨ ਸਾਰੇ ਮੌਜੂਦ ਹੈਗੇ ਨੇ ਤੇ ਬੜਾ ਖੂਬਸੂਰਤ ਕਲਰਫੁਲ ਇੱਕ ਸਕੂਲ ਬਣਾਇਆ ਗਿਆ ਹੈ ਜਿਹੜਾ ਕਿ ਅੱਜ ਵੀ ਜਨਾਬ ਮੌਜੂਦ ਹੈਗਾ ਏ ਮੈਂਗੜੀ। ਔਰ ਚਲੋ ਤੁਹਾਨੂੰ ਇਹਦਾ ਥੋੜਾ ਵਿਜ਼ਿਟ ਕਰਾਉਂਦੇ ਆ। ਨਾਮ ਵੀ ਤੁਹਾਨੂੰ ਦੱਸਦੇ ਆ ਜਿਨ੍ਹਾਂ ਬੱਚਿਆਂ ਨੇ ਬੋਰਡ ਤੋਂ ਟੌਪ ਕੀਤਾ ਸੀ 1947 ਤੱਕ ਜਾਂ ਉਸ ਤੋਂ ਪਹਿਲੇ। ਉਸ ਤੋਂ ਬਾਅਦ ਵੀ ਨਾਂ ਲਿਖੇ ਨੇ, ਲੇਕਿਨ ਇਹਦੇ ਵਿੱਚ ਸਿਰਫ ਅਸੀਂ ਉਹਨਾਂ ਚੀਜ਼ਾਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਦਾ ਤਾਲੁਕ 1947 ਦੇ ਨਾਲ ਹੈ, ਬਜ਼ੁਰਗਾਂ ਦੀਆਂ ਯਾਦਾਂ ਦੇ ਨਾਲ ਹੈ। ਤੇ ਵੀਡੀਓ ਨੂੰ ਆਖਰ ਤੱਕ ਤੁਸੀਂ ਦੇਖਣਾ। अच्छा, यह लिखा जी गुलाम दीन इस्लामिया हाई स्कूल मेंगड़ी का संगे बुनियाद हाजी गुलाम दीन खल्फ रशीद चौधरी खुदा बख्श जैलदार मेंगड़ी ने आज मोरखा 25 जून 1923 को अपने दस्ते मुबारक से रखा। स्कूल हज़ा के अजरा का मकसद ज़िला गुरदासपुर के अवाम को बिलअमूम और शकरगढ़ की पसमानदा तहसील के अवाम को बिलखसूस तालीम जैसी बेश बहा निमत से सरफराज करना है। स्कूल की तमीर के तमाम अखराजात हाजी साहब के साहबजादगान खान बहादुर बाबू वली मोहम्मद खान बाबू वली मोहम्मद व खान बहादुर बाबू इब्राहिम साहबान कंट्रैक्टर्स बर्मा रेलवेज़ ने अदा किए। चौधरी अब्दुल रऊफ मैनेजर स्कूल हज़ा। अच्छा, ये जनाब ਜਿਹੜੇ ਸਨ ਨਾ ਇਹ ਸਕੂਲ ਜਿਨ੍ਹਾਂ ਨੇ ਬਣਵਾਇਆ ਉਹ ਰੇਲਵੇਜ਼ ਦੇ ਕੰਟਰੈਕਟਰ ਹੈਗੇ ਸਨ। ਇਹ ਉਹ ਖਾਨਦਾਨ ਹੈ ਜ਼ੈਲਦਾਰ ਖਾਨਦਾਨ ਤੇ ਇਹਦਾ ਜਨਾਬ ਸੰਗੇ ਬੁਨਿਆਦ 25 ਜੂਨ 1923 ਨੂੰ ਰੱਖਿਆ ਗਿਆ ਸੀ। ਔਰ ਇਹ ਸਕੂਲ ਸੀ ਉਦੋਂ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਤੇ ਤਹਿਸੀਲ ਸੀ ਇਹਦੀ ਸ਼ਕਰਗੜ੍ਹ। ਤੇ ਹੁਣ ਤੁਸੀਂ ਦੇਖ ਲਓ ਕਿ ਇਹ ਸਾਰੇ ਓਰੀਜਨਲ ਜਿਹੜੀਆਂ ਦੀਵਾਰਾਂ ਮੌਜੂਦ ਨੇ। ਠੀਕ ਹੈ ਜੀ। ਅੱਛਾ, ਇਹ ਇੱਕ ਬੋਰਡ ਲੱਗਿਆ ਜੀ, ਆਨਰ ਬੋਰਡ ਹੈਗਾ ਜਿਨ੍ਹਾਂ ਨੇ ਟੌਪ ਕੀਤਾ ਸੀ। ਅਸੀਂ ਨਾਂ ਪੜ੍ਹਨੇ ਇੱਥੇ ਗੈਰ ਮੁਸਲਿਮ ਜਿਹੜੇ ਹੈਗੇ ਸੀ ਉਹਨਾਂ ਦਾ ਵੀ ਨਾਂ ਲਿਖਿਆ। 1925 ਨੂੰ ਸਨਾਉਲਾ, 1926 ਨੂੰ ਅਬਦੁਲ ਹਕ, 1927 ਨੂੰ ਫਿਰੋਜ਼ਦੀਨ, 1928 ਨੂੰ ਅਬਦੁਲ ਕਰੀਮ, 1929 ਨੂੰ ਮੁਹੰਮਦ ਇਬਰਾਹਿਮ, 1930 ਨੂੰ ਅਬਦੁੱਲਾ, 1931 ਨੂੰ ਹੇਮਰਾਜ, 1932 ਨੂੰ ਰਣਧੀਰ ਸਿੰਘ, 1933 ਨੂੰ ਫਿਰੋਜ਼ਦੀਨ, 34 ਨੂੰ ਮਦਨ ਗੋਪਾਲ, 1935 ਨੂੰ ਬਸ਼ੰਬਰ ਦਾਸ, 1936 ਨੂੰ ਕਰਮਦੀਨ, 1937 ਨੂੰ ਸੋਮਨਾਥ, 1938 ਨੂੰ ਮੁਹੰਮਦ ਅਨਵਰ ਖਾਨ, 1939 ਨੂੰ ਅਬਦੁਲ ਰਸ਼ੀਦ, 1940 ਨੂੰ ਮਹਾਰਾਜ ਕ੍ਰਿਸ਼ਨ, 1941 ਨੂੰ ਹਸ਼ਮਤ ਅਲੀ, 1942 ਨੂੰ ਸਿਰਾਜਦੀਨ, 1943 ਨੂੰ ਅਬਦੁਲ ਮਾजिद, 1944 ਨੂੰ ਮੁਹੰਮਦ ਸ਼ਫੀ, 1945 ਨੂੰ ਮੁਹੰਮਦ ਜ਼ਫਰ, 1946 ਨੂੰ ਮੁਹੰਮਦ ਅਬਦੁਲ ਰਸ਼ੀਦ। ਔਰ 1947 ਨੂੰ ਪਾਰਟੀਸ਼ਨ ਹੋਈ ਸੀ, ਉਦੋਂ ਦਾ ਨਾਮ ਵਿੱਚ ਖਾਲੀ ਹੈ। ਔਰ ਇਹ ਫਿਰ 1948 ਹੈ ਸਫਤਰ ਅਲੀ। ਔਰ ਉਸ ਤੋਂ ਬਾਅਦ ਫਿਰ ਇਹ ਜਿਹੜੇ ਸਾਰੇ ਮੁਸਲਮਾਨ ਨੇ ਉਹਨਾਂ ਦੇ ਨਾਂ ਲਿਖੇ ਨੇ। ਤੇ ਇਹ ਜਨਾਬ ਹੈਗਾ ਗੌਰਮੈਂਟ GD ਇਸਲਾਮੀਆ ਹਾਇਰ ਸੈਕੰਡਰੀ ਸਕੂਲ ਮੈਂਗੜੀ। ਇਹ ਉਹਦਾ ਹੈਗਾ ਇਹ ਬੋਰਡ ਜਿਹੜੇ ਕਿ ਟੌਪ ਕੀਤਾ ਸੀ ਲੜਕੀਆਂ ਨੇ, ਇਹ ਉਹਨਾਂ ਦੇ ਨਾਂ 'ਚ ਵੀ ਲਿਖੇ ਨੇ। ਅੱਛਾ ਲਓ ਜੀ, ਇਹ ਪੌਦਾ ਵੀ ਉਹੀ ਜਿਹੀ ਜਦੋਂ ਸਕੂਲ ਬਣਿਆ ਸੀ 1927 ਦੇ ਵਿੱਚ ਲਗਾਇਆ ਗਿਆ ਸੀ ਦਰਖਤ ਤੇ ਲਿਖਿਆ ਜੀ ਕੰਗ ਚੰਪਾ
बर्मा। ये दरख्त 1927 में हॉस्टल की तमील के बाद बानी हॉस्टल खान बहादुर बाबू वली मोहम्मद ने अपने दस्ते मुबारक से लगाया। ये जनाब और एक ऐ हैगा सफेदे का दरख्त, ये भी जनाब ਉਹੀ ਹੈਗਾ, ਇਹਦੇ ਤੇ ਵੀ ਲਿਖਿਆ, पढ़ के देखने की लिखा। ये दरख्त जून सफ़ेदा, ये दरख्त जून 1923 में स्कूल हाजा के इब्तदाई याम में हाजी गुलाम दीन मरहूम ने बर्मा से मंगवा कर अपने दस्ते मुबारक से लगाए। इसकी उम्र 100 साल से तजावज़ कर गई है। वाह जो अच्छा, ਇਹ दोनों दरख्त बर्मा तो आए सन, ठीक है ना जी। तो यह हो गया हॉस्टल, यह हो गया स्कूल की पुरानी इमारत। ਇਹ ਬਿਲਕੁਲ ਨੂਰਕੋਟ ਚੌਕ ਦੇ ਵਿੱਚ ਸਕੂਲ ਦੀ ਆਲੀਸ਼ਾਨ ਇਮਾਰਤ ਮੌਜੂਦ ਹੈਗੀ ਹੈ, ਜਿਹਦੇ ਉੱਤੇ ਲਿਖਿਆ ਗਵਰਨਮੈਂਟ ਗੁਲਾਮ ਦੀਨ ਇਸਲਾਮੀਆ ਹਾਇਰ ਸੈਕੰਡਰੀ ਸਕੂਲ ਮੇਂਗਰੀ। ਤੇ ਇਹਦੇ ਅੰਦਰ ਜਾ ਕੇ ਜਨਾਬ ਪੂਰਾ ਇੱਕ ਜਦੋਂ ਮੈਂ ਮਾਹੌਲ ਦੇਖਿਆ ਤੇ ਬੜਾ ਅੱਛਾ ਲੱਗਾ ਕਿ ਇੰਨਾ ਪੁਰਾਣਾ ਸਕੂਲ ਅੱਜ ਵੀ ਨਾ ਸਿਰਫ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗਾ ਬਲਕਿ ਇੱਥੇ ਬਹੁਤ ਸਾਰੇ ਬੱਚੇ ਤਾਲੀਮ ਹਾਸਲ ਕਰਦੇ ਨੇ। ਕਿਹਾ ਗਿਆ ਹੈ ਕਿ ਇਹ ਜਨਾਬ ਸਕੂਲ ਬਣਾਇਆ ਗਿਆ ਸੀ ਹਰ ਧਰਮ ਦੇ ਬੱਚੇ ਵਾਸਤੇ, ਜਿਹਦਾ ਵਾਜ਼ਿਹ ਸਬੂਤ ਇਹ ਵੇ ਕਿ ਇੱਥੇ ਲੱਗੇ ਹੋਏ ਬੋਰਡ ਦੇ ਉੱਤੇ ਅੱਜ ਵੀ ਉਹਨਾਂ ਬੱਚਿਆਂ ਦੇ ਨਾਂ ਲਿਖੇ ਨੇ, ਜਿਨ੍ਹਾਂ ਦੇ ਵਿੱਚ ਹਿੰਦੂ ਨੇ, ਸਿੱਖ ਨੇ ਔਰ ਮੁਸਲਮਾਨ ਨੇ। ਬਿਲਾ ਤਫਰੀਕ ਜਿਹੜਾ ਵੀ ਲਾਇਕ ਬੱਚਾ ਹੁੰਦਾ ਸੀ ਉਹਦਾ ਨਾਂ ਅੱਜ ਯਾਨੀ ਕਿ ਮਾਰਚ 2026 ਦੇ ਵੀ ਵਿੱਚ ਉੱਥੇ ਲਿਖਿਆ ਹੈ। ਤੇ ਇਹ ਇਹਦਾ ਹਾਲ ਹੈਗਾ ਸੀ ਬ੍ਰਿਟਿਸ਼ ਰਾਜ ਦੀ ਤਰ੍ਹਾਂ, ਬੜਾ ਵੱਡਾ ਹਾਲ ਹੈਗਾ ਤੇ ਇਹਦੇ ਬਰਾਮਦੇ ਹੈਗੇ ਨੇ। ਔਰ ਇਹਦੇ ਵਿੱਚ ਜਗ੍ਹਾ ਜਗ੍ਹਾ ਜਨਾਬ ਤੁਹਾਨੂੰ 1947 ਤੋਂ ਪਹਿਲੇ ਵਾਲੇ ਮਾਹੌਲ ਦੀ ਖੁਸ਼ਬੂ ਆਏਗੀ। ਇੰਤਜ਼ਾਮੀਆ ਸਕੂਲ ਦੀ, ਹੈਡਮਾਸਟਰ, ਟੀਚਰ, ਮਾਲੀ ਸਭ ਨੇ, ਈਵਨ ਕਿ ਜੋ ਤਲਬਾ ਇੱਥੇ ਪੜ੍ਹਦੇ ਨੇ ਲੜਕੇ, ਉਹਨਾਂ ਨੇ ਵੀ ਇਹ ਸਕੂਲ ਦੀ ਜਿਹੜੀ ਹੈ ਨਾ ਖੂਬਸੂਰਤੀ 'ਚ ਜ਼ਰੂਰ ਆਪਣਾ ਹਿੱਸਾ ਜਿਹੜਾ ਨਾ ਉਹ ਪਾਇਆ ਹੈ। ਇਹ ਜਨਾਬ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਹੁੰਦਾ ਸੀ। ਤੇ ਅੱਜ ਮੈਂ ਜਦੋਂ ਆ ਕੇ ਆ ਹਾਸਟਲ ਦੇ ਦਰਵਾਜ਼ੇ ਦੇ ਅੱਗੇ ਬੈਠਾ ਤੇ ਮੈਂ ਸੋਚਣ ਲੱਗ ਪਿਆ ਕਿ ਜਦੋਂ ਬੱਚੇ ਇੱਥੇ ਪੜ੍ਹਦੇ ਹੋਣਗੇ, ਪਤਾ ਨਹੀਂ ਕਿਹੜੇ ਕਿਹੜੇ ਜਗ੍ਹਾ ਤੇ ਇਸ ਵੇਲੇ ਪਹੁੰਚ ਚੁੱਕੇ ਨੇ, ਕਿਹੜੇ ਕਿਹੜਿਆਂ ਅਹੁਦਿਆਂ ਦੇ ਪਹੁੰਚੇ ਨੇ 1947 ਤੋਂ ਪਹਿਲੇ ਜਾਂ 1947 ਤੋਂ ਬਾਅਦ। ਲੇਕਿਨ ਇਹ ਉਹਨਾਂ ਦੀਆਂ ਯਾਦਾਂ ਵਾਲਾ ਬੂਹਾ, ਇਹ ਜਨਾਬ ਜਗ੍ਹਾ, ਇਹ ਸਕੂਲ, ਇਹ ਸਾਰਾ ਅੱਜ ਵੀ ਉੱਥੇ ਹੀ ਆਪਣੀ ਅਸਲੀ ਜਗ੍ਹਾ 'ਚ ਮੌਜੂਦ ਹੈਗਾ ਏ। ਤੇ ਇਹ ਸਕੂਲ ਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ 1947 ਵਿੱਚ ਹੰਗਾਮੇ ਜਦੋਂ ਹੋਏ ਨੇ, ਉਸ ਸਾਲ ਸ਼ਾਇਦ ਪਰਚੇ ਵੀ ਨਹੀਂ ਸਨ ਹੋਏ, ਇਸ ਲਈ ਜਿਹੜਾ ਬੋਰਡ ਸੀ ਨਾ ਜਿਹਦੇ ਉੱਤੇ ਬੱਚਿਆਂ ਦੇ ਪੋਜੀਸ਼ਨ ਹੋਲਡਰ ਬੱਚਿਆਂ ਦੇ ਨਾਂ ਲਿਖੇ ਨੇ 1946 ਤੇ 1948 ਉਸ ਸਾਲ ਦੇ ਬੱਚਿਆਂ ਦੇ ਨਾਂ ਤੇ ਲਿਖੇ ਨੇ। ਲੇਕਿਨ 1947 ਦਾ ਸਾਲ ਜਿਹੜਾ ਨਾ ਉਹ ਖਾਲੀ ਏ। ਉਸ ਦੌਰਾਨ ਕਿਸੇ ਵੀ ਬੱਚੇ ਦਾ ਨਾਂ ਨਹੀਂ ਲਿਖਿਆ ਜਿਹਨੇ ਕਿ ਬੋਰਡ ਤੋਂ ਟੌਪ ਕੀਤਾ ਹੋਏ ਔਰ ਉਹਦਾ ਨਾਂ ਇਸ ਸਕੂਲ ਦੇ ਬੋਰਡ ਦੇ ਉੱਤੇ ਲਿਖਿਆ ਹੋਏ। ਇਹ ਤੋਂ ਸਾਬਤ ਹੋ ਗਿਆ ਕਿ ਹੰਗਾਮੇ ਸਨ। ਔਰ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਕਿ ਇਸ ਆਸ-ਪਾਸ ਬਹੁਤ ਹੀ ਜ਼ਿਆਦਾ ਹਿੰਦੂਆਂ ਦੀ ਆਬਾਦੀ ਹੁੰਦੀ ਸੀ, ਮੁਸਲਮਾਨ ਵੀ ਹੁੰਦੇ ਸਨ, ਲੇਕਿਨ ਹਿੰਦੂ ਹਰ ਪਿੰਡ ਦੇ ਵਿੱਚ ਮੌਜੂਦ ਹੁੰਦੇ ਸਨ। ਮੰਦਿਰ ਬਣਾਏ ਗਏ ਸਨ। ਸਿੱਖਾਂ ਦੀ ਆਬਾਦੀ ਕਦਰੇ ਘੱਟ ਹੁੰਦੀ ਸੀ ਇਸ ਸਾਰੇ ਏਰੀਏ ਦੇ ਵਿੱਚ। ਫਿਰ ਜਦੋਂ 47 ਦੀ ਵੰਡ ਹੋ ਗਈ ਤੇ ਇੱਥੋਂ ਬੜੀ ਈਜ਼ੀਲੀ ਪੈਲੀਆਂ ਦੇ ਵਿੱਚੋਂ ਦੀ ਹੋਈ ਬਈ ਔਰ ਰਾਵੀ ਦਾ ਪੱਤਨ ਕ੍ਰਾਸ ਕਰਕੇ ਤੇ ਲੋਕੀ ਇੰਡੀਆ ਵਾਲੇ ਇਲਾਕੇ 'ਚ ਬਟਾਲਾ, ਗੁਰਦਾਸਪੁਰ, ਇਹ ਜਿਹੜਾ ਨਾਲ ਇਲਾਕਾ ਲੱਗਦਾ ਸੀ, ਉੱਧਰ ਚਲੇ ਗਏ। ਤੇ ਜਿਹੜੇ ਮੁਸਲਮਾਨ ਆਪਣੇ ਘਰ-ਬਾਰ ਛੱਡ ਕੇ ਇੰਡੀਆ ਵਾਲੇ ਇਲਾਕਿਆਂ ਤੋਂ, ਉਹ ਵੀ ਇਸੇ ਤਰ੍ਹਾਂ ਹੀ ਪਾਕਿਸਤਾਨ ਆ ਗਏ ਔਰ ਫਿਰ ਇਹਨਾਂ ਇਲਾਕਿਆਂ ਦੇ ਵਿੱਚ ਆਬਾਦ ਨੇ। ਤੇ ਦੋਸਤੋ ਬੜੀ ਮਿਹਨਤ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਬਣਾਈ ਦੇ ਨੇ, ਸਿਰਫ ਇਸ ਲਈ ਕਿ ਇੱਥੇ ਪਤਾ ਨਹੀਂ ਕਿਹੜੇ ਕਿਹੜੇ ਮੁੰਡਿਆਂ ਦੇ ਪੈਰ ਲੱਗੇ ਨੇ ਜਿਹੜੇ ਹੁਣ ਬਜ਼ੁਰਗ ਬਣ ਚੁੱਕੇ ਨੇ ਜਾਂ ਦੁਨੀਆ ਤੋਂ ਜਾ ਚੁੱਕੇ ਨੇ। ਲੇਕਿਨ ਇਹ ਸਕੂਲ, ਉਹਨਾਂ ਦੀਆਂ ਯਾਦਾਂ ਵਾਲੀ ਜਗ੍ਹਾ ਅੱਜ ਵੀ ਮੌਜੂਦ ਹੈ। ਸਾਡਾ ਕੰਮ ਹੈ ਵੀਡੀਓ ਬਣਾਉਣੀਆਂ, ਬਜ਼ੁਰਗਾਂ ਦੀਆਂ ਯਾਦਾਂ ਤੁਹਾਨੂੰ ਵਿਖਾਲਣੀਆਂ, ਉਹ ਜਗ੍ਹਾ ਜਿਹੜੀਆਂ 1947 ਦੇ ਰਿਲੇਟਡ ਹੈਗੀਆਂ ਨੇ ਉਹ ਤੁਹਾਡੇ ਵਾਸਤੇ ਲੱਭ ਕੇ ਵਿਖਾਲਣੀਆਂ। ਤੇ ਤੁਹਾਡਾ ਕੰਮ ਹੈ ਕਿ ਤੁਸੀਂ ਇਹ ਵੀਡੀਓ ਨੂੰ ਸ਼ੇਅਰ, ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਅੱਛਾ ਜੀ, ਸਕੂਲ ਦੇ ਵਿੱਚ ਇੱਕ ਬੋਰਡ ਦਾ ਦਰਖਤ ਹੈਗਾ ਇਹ ਜਨਾਬ, ਇਹਦੀ ਵੀ ਤਖਤੀ ਲੱਗੀ ਹੈ, ਪੜ੍ਹਨੇ ਇਹਦੇ ਤੇ ਕੀ ਲਿਖਿਆ ਜੀ। ਇਹ ਜੀ मोहतरम जनाब चौधरी हदायत अली वल चौधरी मोहम्मद इकराम BA SAV ਸਾਬਕ ਹੈਡ ਮਾਸਟਰ गवर्नमेंट गुलाम दीन हायर सेकेंडरी स्कूल बेंगड़ी, यानी यह स्कूल के साबक हेड मास्टर साहब सन। उन्होंने 27 जनवरी 1932 को अपने हाथों से लगाया। पत्थर हाजा को जनाब डायरेक्टर पब्लिक इंस्ट्रक्शन महकमा तलीम पंजाब मोहम्मद शरीफ साहब ने आज मुल्क 23 नवंबर 1923 को अपने हाथों से लगाया। यानी कि पत्थर 1923 ਨੂੰ ਲਗਾਏ, ਲੇਕਿਨ ਇਹ ਦਰਖਤ 1932 ਚ ਲਗਾਇਆ ਗਿਆ ਸੀ। ਠੀਕ ਹੈ ਜੀ, ਇਹ ਵੀ ਉਹੀ ਪੁਰਾਣਾ ਹੈ, 47 ਦੀਆਂ ਯਾਦਾਂ ਵਾਲਾ ਦਰਖਤ। ਠੀਕ ਹੈ ਜੀ, ਇਹ ਦੇਖੋ। ਅੱਛਾ ਜੀ, ਇਹ ਸਕੂਲ ਦਾ ਮੇਨ ਦਰਵਾਜ਼ਾ ਅੰਦਰ ਆਉਣ ਵਾਲਾ ਤੇ ਇਹ ਦਰਖਤ ਪੁਰਾਣੇ ਹੀ ਨੇ। ਇਹਨਾਂ ਦੇ ਉੱਤੇ ਲਿਖਿਆ ਹੈ ਜੀ ਹਰੀੜ ਦਾ ਦਰਖਤ ਹੈਗਾ। ਇਹ ਦਰਖਤ जून 1923 में स्कूल हज़ा हाजी गुलाम दीन ने बर्मा से मंगवा कर अपने दस्ते मुबारक से लगाया। ठीक है जी। और यह दूसरा दरख्त है, ये भी हरीड़ का दरख्त है। ये दरख्त जून 1923 में बानी स्कूल हज़ा हाजी गुलाम दीन ने बर्मा से मंगवा कर अपने हाथ से लगाया। ਇਹ ਹਰੀੜਾਂ ਦਾ 2 ਦਰਖਤ ਲੱਗੇ ਨੇ ਜੀ। ਇਹ ਜਿਹੜੇ ਨੇ ਇਹ ਵੀ ਪੁਰਾਣੇ ਹੈਗੇ ਨੇ ਔਰ ਇਹ ਬਰਮਾ ਤੋਂ ਆਏ ਸਨ। ਠੀਕ ਹੈ ਜੀ।
ਤੇ ਇਹ ਇਹਦਾ ਮੇਨ ਦਰਵਾਜ਼ਾ ਹੈ। ਇੱਥੋਂ ਦੀ ਤੁਸੀਂ ਫਿਰ ਬਾਹਰ ਨਿਕਲ ਜਾਂਦੇ ਨੇ ਬੱਚੇ ਜਦੋਂ ਛੁੱਟੀ ਹੁੰਦੀ ਹੈ। ਤੇ ਦੋਸਤੋ ਐਸੀ ਵੀਡੀਓ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ। ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਅੱਲਾ ਹਾਫਿਜ਼।